ਐਤਕੀ ਤੇ ਗਰਮੀ ਨੇ ਵੀ ਦੁਬਾਰਾ ਆ ਕੇ ਲੋਕਾਂ ਦੀ ਬਾਂਹ ਕਰਵਾ ਦਿੱਤੀ ਤੇ ਐਤਕੀ ਗਰਮੀ ਨੇ ਵੀ ਸੋਚਿਆ ਕਿ ਜਿੱਥੇ ਇਹ ਇੰਨੇ ਸਾਲਾਂ ਤੋਂ ਨਾਅਹਿਲ ਨਿਕੰਮੇ ਤੇ ਜਹਿਲ ਹੁਕਮਰਾਨਾਂ ਨੂੰ ਇਹ ਬਰਦਾਸ਼ਤ ਕਰਦੇ ਪਏ ਨੇ ਤੇ ਮੇਰਾ 1 ਮਹੀਨੇ ਲੇਟ ਹੋਣ ਨਾਲ ਇਹਨਾਂ ਨੂੰ ਕੁਝ ਨਹੀਂ ਹੁੰਦਾ ਤੇ ਇਸ ਵਜ੍ਹਾ ਤੋਂ ਉਹਨੇ ਵੀ ਆਪਣਾ ਪ੍ਰੈਸ਼ਰ ਬਣਾ ਕੇ ਰੱਖਿਆ ਸਾਡੇ ਤੇ ਗਰਮੀ ਇਨਸਾਨਾਂ ਨੂੰ ਤਾਂ ਲੱਗਦੀ ਹੈ ਤੇ ਇਸ ਤੋਂ ਬਾਅਦ ਮੁੰਜੀ ਨੂੰ ਵੀ ਲੱਗਣਾ ਸ਼ੁਰੂ ਹੋ ਗਈ। ਕੁਝ ਲੋਕ ਇਸ ਗਰਮੀ ਦਾ ਫਾਇਦਾ ਚੁੱਕ ਕੇ ਬੰਨਿਆਂ ਤੇ ਬਹਿ ਕੇ ਲੋਕਾਂ ਦਾ ਚੋਰੀ ਗਾਹ ਵੱਢਦੇ ਰਹਿੰਦੇ ਨੇ ਤੇ ਗਾਹ ਦੇ ਨਾਲ ਲੋਕਾਂ ਦੀ ਮੁੰਜੀ ਵੀ ਵੱਢ ਕੇ ਲੈ ਜਾਂਦੇ ਨੇ। ਮੈਨੂੰ ਵੀ ਅੱਜ ਮੁੰਜੀ ਆਪਣੀ ਦੁਬਾਰਾ ਵੇਖਣੀ ਪਈ ਕਿਉਂਕਿ ਗਰਮੀ ਵੀ ਢੇਰ ਸਾਰੀ ਪੈਂਦੀ ਪਈ ਤੇ ਦੁੱਧ ਦਾ ਕਿਤੇ ਸੁੱਕਦਾ ਤਾਂ ਨਹੀਂ ਪਿਆ। ਗਰਮੀ ਦੀ ਵਜ੍ਹਾ ਤੋਂ ਜਿਹੜੀ ਮੁੰਜਰਾਂ ਹੁੰਦੀਆਂ ਨੇ ਉਹ ਖਰਾਬ ਹੋ ਜਾਂਦੀਆਂ ਹੁੰਦੀਆਂ ਨੇ ਤੇ ਪਾਣੀ ਤੇ ਜ਼ਿਆਦਾ ਲਾਉਣਾ ਹੀ ਪੈਂਦਾ ਹੈ ਤੇ ਉਸ ਤੋਂ ਬਾਅਦ ਸਪਰੇਵਾਂ ਖਾਦਾਂ ਵੀ ਇਸਤੇਮਾਲ ਕਰਨੀਆਂ ਪੈਂਦੀਆਂ ਤੇ ਐਤਕੀ ਅੱਜ ਮੈਂ ਵੇਖਿਆ ਕਿ ਸਾਡੇ ਬੰਨੇ ਤੇ ਕੋਈ ਚੰਗੀ ਤਰ੍ਹਾਂ ਟਿਕਾ ਕੇ ਬਹਿ ਕੇ ਸਾਡਾ ਬੰਨਾ ਵੱਢਦਾ ਪਿਆ ਤੇ ਪਰ ਮੈਂ ਉਹਨੂੰ ਕੀ ਆਖਾਂ, ਚਲੋ ਸਫਾਈ ਤੇ ਹੁੰਦੀ ਪਈ ਪਰ ਉਹਨੂੰ ਮੈਂ ਆਖਿਆ ਕਿ ਯਾਰ ਸਾਡੀ ਮੁੰਜੀ ਨਾ ਵਿੱਚ ਵੱਢਿਆ ਕਰ, ਬਾਕੀ ਘਾਹ ਵੱਢਣਾ ਤੇ ਵੱਢ ਲੈ। ਇਸ ਤੋਂ ਬਾਅਦ ਆਪਾਂ ਸਪੈਸ਼ਲੀ ਡਾਕਟਰ ਦੀ ਤਰ੍ਹਾਂ ਆਪਾਂ 2 ਮੁੰਜਰਾਂ ਇੱਧਰੋਂ ਕੱਢੀਆਂ ਤੇ 2 ਮੁੰਜਰਾਂ ਦੂਸਰੇ ਕਿੱਲੇ 'ਚੋਂ ਐਵੇਂ ਕਰਕੇ ਆਪਾਂ ਸਾਰੇ ਕਿੱਲਿਆਂ 'ਚ 2-2 4-4 ਮੁੰਜਰਾਂ ਕੱਢ ਕੇ ਆਪਾਂ ਘਰ ਲੈ ਕੇ ਜਾਣੀਆਂ, ਜਾ ਕੇ ਉੱਥੇ ਮੁਆਇਨਾ ਕਰਨਾ। ਪਿੰਡਾਂ 'ਚ ਭੈੜੀ ਸਭ ਤੋਂ ਗੱਲ ਇਹ ਹੁੰਦੀ ਕਿ ਹਾਲੇ ਮੁੰਜੀਆਂ ਖਲੋਤੀਆਂ, ਲੋਕਾਂ ਦੇ ਪੱਠੇ ਖਲੋਤੇ ਨੇ ਤੇ ਲੋਕੀ ਕੁਝ ਆਪਣੀਆਂ ਮੱਝਾਂ ਛੱਡ ਕੇ ਤੇ ਚਰਾਉਣ ਲੈ ਜਾਂਦੇ ਨੇ ਤੇ ਬਾਅਦ ਇਹ ਲੋਕਾਂ ਦੇ ਨੁਕਸਾਨ ਹੋਣ ਤੋਂ ਬਾਅਦ ਆਉਂਦੇ ਨੇ ਸਾਡਾ ਮਾਲ ਡੰਗਰ ਤਾਂ ਬੜਾ ਸ਼ਰੀਫ ਸੀ, ਉਹ ਤਾਂ ਕਿਤੇ ਮੂੰਹ ਹੀ ਨਹੀਂ ਲਾਉਂਦਾ। ਮੁੰਜੀ ਦਾ ਮੁਆਇਨਾ ਕਰਨ ਤੋਂ ਬਾਅਦ ਆਪਾਂ ਕ੍ਰਿਕਟ ਖੇਡਣ ਚੱਲਣ ਗਏ ਤੇ ਕ੍ਰਿਕਟ ਦਾ ਕੀੜਾ ਸਾਡੇ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ 'ਚ ਬਹੁਤ ਹੀ ਪਾਇਆ ਜਾਂਦਾ ਹੈ। ਇਹ ਪਹਿਲੇ ਸਾਡੇ ਪਿੰਡ ਦੀਆਂ 4 ਟੀਮਾਂ ਸੀ ਤੇ ਹੁਣ ਗਰਾਊਂਡ ਨਾ ਹੋਣ ਦੀ ਵਜ੍ਹਾ ਤੋਂ ਹੁਣ ਪਤਾ ਨਹੀਂ ਇਸ ਸਾਲ ਕਿੰਨੀਆਂ ਕੁ ਟੀਮਾਂ ਬਣਦੀਆਂ ਨੇ। ਕ੍ਰਿਕਟ ਦੇ ਸ਼ੌਕ ਕਰੇ ਕਮੈਂਟ ਜ਼ਰੂਰ ਕੀਤਾ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕੀਤਾ ਕਰੋ। ਕੁਝ ਟੀਮਾਂ ਦੇ ਵਿੱਚ ਕੁਝ ਬੰਦਿਆਂ ਨੂੰ ਕੀੜਾ ਹੁੰਦਾ ਹੈ ਬੋਤਲ ਲਾਉਣ ਦਾ ਤੇ ਇਸੇ ਤਰ੍ਹਾਂ ਅੱਜ ਸਾਡੇ ਪਿੰਡ ਦੀ ਇੱਕ ਟੀਮ ਦੇ ਵਿੱਚ ਇੱਕ ਬੰਦੇ ਨੂੰ ਕੀੜਾ ਸੀ ਬੋਤਲ ਲਾ ਕੇ ਖੇਡਣ ਦਾ ਤੇ ਉਹਨੂੰ ਆਪਾਂ ਬੋਤਲ ਹਰਾ ਦਿੱਤੀ ਤੇ ਹੁਣ ਮੂੰਹ ਬਣਾ ਕੇ ਬੈਠਾ ਕਿ ਭਾਈ ਮੈਂ ਤਾਂ ਮਜ਼ਾਕ ਨਾਲ ਬੋਤਲ ਲਾਈ।